ਅਗਲੀ ਖਬਰ ਦੇ ਵੱਲ ਵਧੀਏ ਤੇ ਰੁੱਖ ਕਰੀਏ ਲਾਸ ਏਂਜਲਸ ਦਾ। ਲਾਸ ਏਂਜਲਸ ਦੇ ਵਿੱਚ ਫਿਲਮ ਸਨਅਤ ਦੇ ਨਾਲ ਜੁੜੇ ਲੋਕਾਂ ਨੇ ਜਿਹੜਾ ਉਹ ਹੜਤਾਲ ਕੀਤੀ ਹੋਈ ਹੈ ਏਆਈ ਦੇ ਵਿਰੋਧ ਦੇ ਵਿੱਚ, ਤੇ ਇਹਦੇ ਨਾਲ ਏਆਈ ਦੇ ਕਰਕੇ ਜਿਹੜੇ ਉਹਦੇ ਹੱਕ ਹਕੂਕ ਉਹਨਾਂ ਦੇ ਦਰੜੇ ਜਾ ਰਹੇ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਤਕਰੀਬਨ 1,60,000 ਇਸ ਜਥੇਬੰਦੀ ਦੇ ਨਾਲ ਲੋਕ ਜੁੜੇ ਨੇ, ਜਿਹੜੀ ਜਥੇਬੰਦੀ ਇਸ ਵੇਲੇ 1,60,000 ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਸੈਗ ਅਫਟਰਾ। ਤਾਂ ਉਹ ਇਸ ਵੇਲੇ ਜਿਹੜੀ ਆ ਉਹ ਹੜਤਾਲ ਤੇ ਨੇ, ਤੇ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦੀ ਜਿਹੜੀ ਕੰਟੈਂਟ ਰਾਈਟਿੰਗ ਦੀ ਜਿਹੜੀ ਉਹਨਾਂ ਦੀ ਕ੍ਰੀਏਟੀਵਿਟੀ ਹੈ ਉਹਨੂੰ ਏਆਈ ਦੇ ਦੁਆਰਾ ਖੋਇਆ ਜਾ ਰਿਹਾ। ਅਸਲ ਦੇ ਵਿੱਚ ਇਹ 11,000 ਇਹਨਾਂ ਦੀ ਗਿਣਤੀ ਹੈ ਅਮਰੀਕਾ ਦੇ ਵਿੱਚ ਫਿਲਮ ਸਨਅਤ ਦੇ ਨਾਲ ਜੁੜੇ ਲੋਕਾਂ ਦੀ, ਜਿਨ੍ਹਾਂ ਦੇ ਵਿੱਚ ਲੇਖਕ ਨੇ। 2 ਮਈ ਤੋਂ ਇਹ ਹੜਤਾਲ ਤੇ ਨੇ, ਤੇ ਹੁਣ 1,60,000 ਤੋਂ ਵੱਧ ਅਦਾਕਾਰਾਂ ਨੇ ਵੀ ਜਿਹੜੀ ਹੜਤਾਲ ਕੀਤੀ ਹੈ। ਹਾਲੀਵੁੱਡ ਦੇ ਨਾਮੀ ਅਦਾਕਾਰ ਤੇ ਸਿਤਾਰੇ ਜਿਹੜੇ ਨੇ ਉਹਨਾਂ ਨੇ ਇਸ ਹੜਤਾਲ ਨੂੰ ਹਮਾਇਤ ਦਿੱਤੀ ਹੋਈ ਹੈ। ਲੇਖਕਾਂ ਤੇ ਅਦਾਕਾਰਾਂ ਦੀਆਂ ਜਿਹੜੀਆਂ ਯੂਨੀਅਨ ਹੈ ਉਹਨਾਂ ਦੀਆਂ ਮੁੱਖ ਮੰਗਾਂ ਜਿਹੜੀਆਂ ਨੇ ਉਹ ਇਹ ਨੇ ਕਿ ਜ਼ਿਆਦਾ ਤਨਖਾਹਾਂ ਤੇ ਠੇਕੇ ਤੇ ਕੰਮ ਕਰਨ ਦੀਆਂ ਬਿਹਤਰ ਸ਼ਰਤਾਂ, ਪੈਨਸ਼ਨ ਤੇ ਸਿਹਤ ਫੰਡਾਂ ਨੂੰ ਲੈ ਕੇ ਫਿਲਮੀ ਸਨਅਤ ਵੱਲੋਂ ਜ਼ਿਆਦਾ ਅਦਾਇਗੀ, ਇੰਟਰਨੈਟ ਤੇ ਰਿਲੀਜ਼ ਹੋਣ ਵਾਲੀ ਸਮੱਗਰੀ ਤੋਂ ਮਿਲਣ ਵਾਲੇ ਮੁਨਾਫੇ ਦੇ ਵਿੱਚ ਹਿੱਸਾ ਜਿਹੜਾ ਉਹ ਚਾਹੀਦਾ। ਅਦਾਕਾਰ ਤੇ ਲੇਖਕ ਦੋਵੇਂ ਹੀ ਸਨਅਤ ਦੇ ਵਿੱਚ ਮਨਸੂਈ ਬੁੱਧੀ, ਜਿਹਨੂੰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਉਹਨਾਂ ਦੀ ਵਰਤੋਂ ਬਾਰੇ ਵੀ ਫਿਕਰਮੰਦ ਹੈ। ਅਸਲ ਦੇ ਵਿੱਚ ਇਹਨਾਂ ਨੂੰ ਇਹ ਫਿਕਰ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਨੂੰ ਵਰਤ ਕੇ ਚਲਾਵੀਂ ਜਾਂ ਇਸ ਤੋਂ ਵਧੀਆ ਕਿਸਮ ਦੀਆਂ ਪਟ ਕਥਾਵਾਂ ਤੇ ਸੰਵਾਦ ਬਣਾਏ ਜਾ ਸਕਦੇ ਨੇ, ਤੇ ਉੱਥੇ ਇਹ ਵੀ ਫਿਕਰ ਹੈ ਕਿ ਇਹਦੇ ਵਿੱਚੋਂ ਨਕਲ ਵੱਜੂਗੀ, ਤੇ ਨਾਲ ਹੀ ਉਹ ਹੈ ਮਨਸੂਈ ਬੁੱਧੀ ਨੇ ਵੀ ਉਹੀ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਵੀ ਉਹੀ ਸਮੱਗਰੀ ਵਰਤਣੀ ਹੈ ਜਾਂ ਪੇਸ਼ ਕਰਨੀ ਹੈ ਜਿਹੜੀ ਬੀਤੇ ਤੇ ਵਰਤਮਾਨ ਦੇ ਸਮਿਆਂ ਦੇ ਲੇਖਕਾਂ ਨੇ ਪੈਦਾ ਕੀਤੀ ਹੈ, ਤੇ ਉਸ ਕਰਕੇ ਹੁਣ ਉਹ ਜਿਹੜੀ ਉਹਨਾਂ ਦੀ ਬੌਧਿਕ ਪੈਦਾਵਾਰ ਹੈ ਉਹਦੇ ਤੇ ਹੁਣ ਇੱਕ ਤਰੀਕੇ ਨਾਲ ਡਾਕਾ ਜਿਹੜਾ ਵੱਜ ਜਾਣਾ। ਹੁਣ ਤਾਂ ਇੱਥੋਂ ਤੱਕ ਵੀ ਆ ਗਿਆ ਕਿ ਅਦਾਕਾਰਾਂ ਦੀਆਂ ਸਮੱਸਿਆਵਾਂ ਕੁਝ ਵੱਖਰੀ ਤਰ੍ਹਾਂ ਦੀਆਂ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਕਿਸੇ ਫਿਲਮ ਜਾਂ ਟੀਵੀ ਦੇ ਵਿੱਚ, ਸੀਰੀਅਲ ਦੇ ਵਿੱਚ ਜਿੰਨੇ ਵੀ ਦ੍ਰਿਸ਼ ਹੋਣਗੇ ਜਾਂ ਭੀੜ ਵਿੱਚ ਕੰਮ ਕਰਨ ਵਾਲੇ ਛੋਟੇ ਅਦਾਕਾਰਾਂ ਦੇ ਪਹਿਲੇ ਕੁਝ ਸ਼ਾਟ ਲੈ ਕੇ ਬਾਅਦ ਦੇ ਵਿੱਚ ਉਹਨਾਂ ਦੇ ਚਿਹਰੇ, ਚਾਲ ਢਾਲ, ਚਿਹਰਿਆਂ ਦੇ ਭਾਵਾਂ, ਡਾਇਲੌਗ ਡਿਲੀਵਰੀ ਦੇ ਹਿਸਾਬ ਦੇ ਨਾਲ ਏਆਈ ਜਿਹੜੇ ਕਰੈਕਟਰ ਨੇ ਉਹ ਉਸਾਰ ਲਏ ਜਾਣਗੇ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਇਹ ਮਨੁੱਖੀ ਹਾਜ਼ਰੀ ਨੂੰ, ਖਾਸ ਕਰਕੇ ਜਿਹੜਾ ਕੰਮ ਕ੍ਰੀਏਟੀਵਿਟੀ ਦੇ ਨਾਲ ਜੁੜਿਆ ਹੋਇਆ, ਉਹਨੂੰ ਇਹ ਮੰਨਫੀ ਕਰ ਦਊਗੀ ਫਿਲਮ ਸਨਅਤ ਦੇ ਵਿੱਚੋਂ, ਤੇ ਇਹਦੇ ਨਾਲ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਘਰਾਂ ਨੂੰ ਪਰਤ ਜਾਣਗੇ। ਪਰ ਇਹਦੇ ਬਾਬਤ ਇੱਕ ਦੂਜੀ ਵੀ ਮਿੱਥ ਇਹ ਹੈ ਕਿ ਇਹ ਮਨਸੂਈ ਬੁੱਧੀ ਨਾਲ ਕੁਝ ਟਾਈਮ ਤੱਕ ਕੰਮ ਚੱਲ ਸਕਦਾ ਹੈ, ਪਰ ਕੀ ਆਡੀਅנס ਇਹਨੂੰ ਪ੍ਰਵਾਨ ਕਰੇਗੀ? ਕੀ ਆਡੀਅנס ਦਾ ਇਹਦੇ ਵਿੱਚ ਰੁਝਾਨ ਹੋਵੇਗਾ? ਜਿਸ ਤਰੀਕੇ ਦੀਆਂ ਫਿਲਮਾਂ ਲੇਖਕ ਲਿਖ ਸਕਦੇ ਨੇ, ਜਾਂ ਉਹਨਾਂ ਦੇ ਸਿਨੇਮੈਟੋਗ੍ਰਾਫੀ ਹੋ ਸਕਦੀ ਹੈ, ਜਾਂ ਉਹਨਾਂ ਦੇ ਡਾਇਲੌਗ ਡਿਲੀਵਰ ਕੀਤੇ ਜਾ ਸਕਦੇ ਨੇ, ਤਾਂ ਕੀ ਜਿਹੜੇ ਏਆਈ ਦੁਆਰਾ ਬਣਾਏ ਗਏ ਕਰੈਕਟਰ ਹੋਣਗੇ ਕਿ ਉਹ ਇਹਨਾਂ ਚੀਜ਼ਾਂ ਨੂੰ ਡਿਲੀਵਰ ਕਰ ਸਕਣਗੇ? ਇਹ ਇੱਕ ਬਹੁਤ ਵੱਡੀ ਡਿਬੇਟ ਹੈ। ਪਰ ਇਹਦੇ ਨਾਲ ਹੁਣ ਅਮਰੀਕੀ ਫਿਲਮ ਸਨਅਤ ਦੇ ਬਾਰੇ ਦੁਨੀਆ ਭਰ ਦੇ ਵਿੱਚ ਚਰਚਾ ਚੱਲ ਰਹੀ ਹੈ। ਤੇ ਇੱਥੇ ਦੱਸਦੇ ਚੱਲੀਏ ਕਿ 1960 ਦੀ ਗੱਲ ਹੈ, ਜਦੋਂ ਪਹਿਲਾਂ ਵੀ ਇਹਨਾਂ ਦੋਨਾਂ ਯੂਨੀਅਨਾਂ ਨੇ ਇਕੱਠਿਆਂ ਹੜਤਾਲ ਕੀਤੀ ਸੀ। 15 ਸਾਲ ਪਹਿਲਾਂ ਲਿਖਾਰੀਆਂ ਦੀ ਯੂਨੀਅਨ ਦੀ ਲਗਭਗ 100 ਦਿਨ ਦੀ ਹੜਤਾਲ ਚੱਲੀ ਸੀ, ਤੇ ਮਨੋਰੰਜਨ ਜਗਤ ਨੂੰ, ਇੰਟਰਟੇਨਮੈਂਟ ਇੰਡਸਟਰੀ ਨੂੰ $2 ਬਿਲੀਅਨ, ਮਤਲਬ ਕਿ $20 ਮਿਲੀਅਨ ਪ੍ਰਤੀ ਦਿਨ ਦਾ ਨੁਕਸਾਨ ਹੋਇਆ ਸੀਗਾ। ਹੁਣ ਜਿਹੜਾ ਨੁਕਸਾਨ ਹੋਊਗਾ ਇਸ ਤੋਂ ਵੀ ਜ਼ਿਆਦਾ ਕਿਆਸਿਆ ਜਾ ਰਿਹਾ ਹੈ ਜੀ।